बिस्मिल्लाहिर्रहमानिर्रहीम अस्सलामुअलैकुम। खेडां दे नाल मैं हाँ मुफास करीम। नाजरीन, अजहर अली दी क़यादत विच 2015 विच भी पाकिस्तान 3-0 तो बांग्लादेश तो हारे ते अज 2026 विच शाहीन शाह अफरीदी दी क़यादत विच उन्हां दी खराब कैप्टनसी विच पाकिस्तान नूं 2-1 तो शिकस्त दा सामना करना पिया ते बांग्लादेश ने ODI सीरीज़ 2-1 तो पाकिस्तान नूं हरा दी है। जे असीं मैच के स्टैट्स बारे दसीए तो बांग्लादेश ने पहला बैटिंग करदा होया 290 रन्स बनाए। तंजीद हसन की तारीफ बनती है। 107 रन्स की उन्होंने शानदार इनिंग्स खेड़ी ते नाल तौहीद होरीदो जी असीं गल करिए 48 रन्स की उन्होंने नाकाबिले शिकस्त इनिंग्स उन्होंने जोड़ी है। तो पाकिस्तानी बैटर्स की असीं तारीफ करिए बैटिंग करन आए ने साहिद रज़ा फरहान ते मास सदाकत को उम्मीद थी। दोनों 6-6 रन्स बनाकर आउट होए ने। असीं अब्दुल समद की गल करते हैं, उन्होंने 34 रन्स बनाए ने। कुछ उम्मीद नज़र आई है कि चलो स्टेबल हो गए हैं, लेकिन साडी टीम उत्थे भी लड़खड़ा गई। सिर्फ सलमान अली आगा उन्होंने ज़बरदस्त सेंचुरी स्कोर की। T20 में असीं अज भी कहते उन्होंने जगह नहीं बनती, लेकिन ODI ते टेस्ट विच उन्होंने हमेशा इंटेंट दिखाई है। तो इत्थे उन्होंने तारीफ लाजमी तौर पर बनती है। तो पाकिस्तानी टीम 279 रन बना सकी तो बांग्लादेश यह मैच जित गया। इत्थे मोहम्मद रिजवान का जिक्र करते हैं, पूरी टीम उन्होंने उत्ते डिपेंड करती पई सी, सिर्फ वो 4 रन बनाकर आउट होए ने। रिजवान बारे असीं हमेशा कहा कि इनकी टीम में जगह बनती है। बेहतरीन कीपर ने ते कप्तान तो चलो जदों सीगे असीं तद फ्लास कढ़दे सी, लेकिन रिजवान ने सानूं बड़ा मायूस किया है। ਇਹਦੇ ਉੱਤੇ ਗੱਲ ਕਰਦੇ ਹਾਂ, ਸਾਡੇ ਨਾਲ ਮੌਜੂਦ ਨੇ ਯੂਸਫ ਅੰਜਮ ਸਾਹਿਬ। ਯੂਸਫ ਸਾਹਿਬ, ਵੱਧ ਜੀ ਨੂੰ ਕਿਹਨੂੰ ਸਮਝਦੇ ਜ਼ਿੰਮੇਦਾਰ ਤੁਸੀਂ? ਟੌਸ ਨੂੰ, ਕਪਤਾਨ ਨੂੰ, ਸਿਲੈਕਸ਼ਨ ਕਮੇਟੀ ਨੂੰ? ਤੁਹਾਨੂੰ ਪਤਾ ਅਸੀਂ ਜਿੱਦ ਜਿੱਤੇ ਮੈਚ ਹਾਰ ਗਏ ਨੇ, ਕੀ ਕਹੋਗੇ? ਜੀ ਮੁਫਾਜ਼, ਤੁਸੀਂ ਬਿਲਕੁਲ ਸਹੀ ਆਖਿਆ। ਰਿਜ਼ਵਾਨ ਦੇ ਹਵਾਲੇ ਨਾਲ ਅਸੀਂ ਬੜੀ ਉਹਨਾਂ ਨੂੰ ਸਪੋਰਟ ਕੀਤਾ ਸੀ ਕਿ ਰਿਜ਼ਵਾਨ ਨੂੰ T20 ਵਿੱਚ ਵੀ ਮੌਕਾ ਮਿਲਣਾ ਚਾਹੀਦਾ ਸੀ, ਲੇਕਿਨ ਜਿਹੜਾ ਉਹਨੂੰ ਮੌਕਾ ਨਹੀਂ ਮਿਲਿਆ ਸੀ। ਤੇ ਇਹ ਜਿਹੜਾ ਫਾਰਮੈਟ ਸੀ ਤਾਂ ਰਿਜ਼ਵਾਨ ਦਾ ਆਈਡੀਅਲ ਫਾਰਮੈਟ ਹੈ। ਇਹਦੇ 'ਚ ਉਹਨਾਂ ਨੇ ਰਨਸ ਵੀ ਕੀਤੇ ਨੇ, ਉਹਨਾਂ ਤੋਂ ਤੌਕੂਆਤ ਵੀ ਸਨ। ਤੇ ਪੂਰੀ ਟੀਮ 'ਚ ਅਗਰ ਤੁਸੀਂ ਦੇਖੋ ਤਾਂ ਇੱਕੋ ਸੀਨੀਅਰ ਖਿਡਾਰੀ ਜਿਹਦੇ 'ਤੇ ਅਸੀਂ ਤਕੀਆ ਕਰ ਸਕਦੇ ਸੀ, ਆਪਣਾ ਪੂਰਾ ਭਰੋਸਾ ਕਰ ਸਕਦੇ ਸੀ, ਉਹ ਮੁਹੰਮਦ ਰਿਜ਼ਵਾਨ ਦੀ ਸ਼ਕਲ 'ਚ ਮੌਜੂਦ ਸਨ। ਹੁਣ ਇਹ ਡਿਬੇਟ ਆਪਣੀ ਜਗ੍ਹਾ 'ਤੇ ਹੈ ਕਿ ਮੁਹੰਮਦ ਰਿਜ਼ਵਾਨ ਨੂੰ ਜਿਹੜਾ ਨੰਬਰ 'ਤੇ ਬੈਟਿੰਗ ਲਈ ਭੇਜਿਆ ਜਾ ਰਿਹਾ ਸੀ ਉੱਥੇ ਉਹ ਉਹਨਾਂ ਦੀ ਆਈਡੀਅਲ ਹੈ ਸੀ ਜਾਂ ਨਹੀਂ। ਲੇਕਿਨ ਮੈਂ ਇਸ ਨੁਕਤਾ ਨਜ਼ਰ ਨਾਲ ਇਤਫਾਕ ਕਰਦਾ ਕਿ ਨੰਬਰ ਕੋਈ ਵੀ ਹੋਵੇ, ਤੁਹਾਨੂੰ ਖੇਡਣਾ ਆਉਣਾ ਚਾਹੀਦਾ ਹੈਗਾ, ਤੁਹਾਡੀ ਟੈਕਨੀਕ ਅੱਛੀ ਹੋਣੀ ਚਾਹੀਦੀ ਹੈਗੀ ਆ, ਅਤੇ ਤੁਹਾਨੂੰ ਮੈਚ ਦੀ ਸੂਰਤ ਹਾਲ ਦੇ ਮੁਤਾਬਕ ਆਪਣੇ ਆਪ ਨੂੰ ਢਾਲਣ ਦੀ ਤੁਹਾਨੂੰ ਉਹਦੀ ਆਦਤ ਹੋਣੀ ਚਾਹੀਦੀ ਹੈਗੀ। ਮੁਹੰਮਦ ਰਿਜ਼ਵਾਨ ਜਿਸ ਤਰ੍ਹਾਂ ਬੋਲਡ ਹੋਏ ਸਨ ਤਾਂ ਬਹੁਤ ਇੱਕ ਸ਼ਰਮਿੰਦਗੀ ਵਾਲੀ ਗੱਲ ਸੀ ਕਿ ਐਡਾ ਵੱਡਾ ਸੀਨੀਅਰ ਖਿਡਾਰੀ ਇੱਕ ਸਿੱਧੀ ਬਾਲ ਸੀ, ਉਹਨੂੰ ਯਾਨੀ ਕਿ ਉਹਦੇ 'ਤੇ ਆਪਣਾ ਬੈਟ ਅਤੇ ਪੈਡ ਦੇ ਦਰਮਿਆਨ ਗੈਪ ਬਣਿਆ ਤਾਂ ਤੇਜ਼ ਬਾਲ ਦੀ ਨਜ਼ਰ ਹੋ ਗਏ। ਉਹ ਜੱਜ ਹੀ ਨਹੀਂ ਕਰ ਪਾਏ ਕਿ ਜਿਹੜੀ ਬਾਲ ਦੀ ਸਪੀਡ ਹੈਗੀ ਆ ਉਹ ਕਿੰਨੀ ਹੈ। ਤੇ ਮੇਰੇ ਖਿਆਲ 'ਚ ਇਹ ਮੌਕਾ ਸੀ ਕਿ ਮੁਹੰਮਦ ਰਿਜ਼ਵਾਨ ਨੂੰ ਆਪਣਾ ਅੱਛੀ ਪਰਫਾਰਮੈਂਸ ਦੇਣੀ ਚਾਹੀਦੀ ਸੀ, ਉਹਨਾਂ ਨੂੰ ਜ਼ਿੰਮੇਵਾਰੀ ਦਾ ਮੁਜ਼ਾਹਰਾ ਕਰਨਾ ਚਾਹੀਦਾ ਸੀ। ਜਿਸ ਤਰ੍ਹਾਂ ਉਹਨਾਂ ਤੋਂ ਤਵੱਕੁਆਤ ਸਨ ਸਾਰਿਆਂ ਨੂੰ, ਪਾਕਿਸਤਾਨੀ ਟੀਮ ਨੂੰ, ਅਤੇ ਅਸੀਂ ਵੀ ਹਮੇਸ਼ਾ ਤਾਰੀਫ ਉਹਨਾਂ ਦੀ ਕਰਦੇ ਸੀ ਕਿ ਉਹ ਪਾਕਿਸਤਾਨ 'ਚ ਅਜੇ ਖੇਡ ਸਕਦੇ ਹਨ। ਲੇਕਿਨ ਕੱਲ੍ਹ ਦੀ ਇਨਿੰਗਸ ਤੋਂ ਬਾਅਦ ਤਾਂ ਮੈਨੂੰ ਬਿਲਕੁਲ ਜੀ, ਵਰਲਡ ਕੱਪ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਚਲੋ ਬੰਗਲਾਦੇਸ਼ ਦੇ ਖਿਲਾਫ ਸਾਨੂੰ ਅੱਛਾ ਸਟਾਰਟ ਨਜ਼ਰ ਆਉਂਦੀ ਸੀ ਉਹਨਾਂ 'ਚ ਮਾਜ਼ੀ 'ਚ, ਉਹ ਬਿਲਕੁਲ ਨਜ਼ਰ ਨਹੀਂ ਆਈ। ਉਹ ਵੀ ਲੱਗਦਾ ਸੀ ਕਿ ਉਹਨਾਂ ਸ਼ਾਇਦ ਉਹ ਵੀ W ਮੈਚ ਆਪਣਾ ਖੇਡ ਰਹੇ ਹੈਗੇ ਨੇ। ਅਤੇ ਜਿਸ ਤਰ੍ਹਾਂ ਉਹਨਾਂ ਦੀ ਯਾਨੀ ਕਿ ਮੂਵਮੈਂਟ ਸੀ, ਪੈਰਾਂ ਦੀ ਮੂਵਮੈਂਟ ਨਜ਼ਰ ਨਹੀਂ ਆਈ। ਉਹ ਯਾਨੀ ਕਿ ਨਜ਼ਰ ਹੀ ਨਹੀਂ ਆਇਆ ਕਿ ਮੁਹੰਮਦ ਰਿਜ਼ਵਾਨ ਜਿਹੜਾ ਹੈਗਾ ਉਹ ਜ਼ਿਹਨੀ ਜਿਸਮਾਨੀ ਤੌਰ 'ਤੇ ਇਸ ਵੇਲੇ ਵਿਕਟ 'ਤੇ ਮੌਜੂਦ ਹੈ। ਅਤੇ ਇਹ ਮੌਕਾ ਸੀ ਕਿ ਮੁਹੰਮਦ ਰਿਜ਼ਵਾਨ ਨੂੰ ਆਪਣਾ ਫਾਈਟ ਬੈਕ ਕਰਨ ਦੀ ਲੋੜ ਸੀ, ਉਹਨੂੰ ਤਨਹਾ ਮੈਚ ਜਿਤਵਾਉਣਾ ਚਾਹੀਦਾ ਸੀ। ਕਿ ਜਿਸ ਤਰ੍ਹਾਂ ਸਲਮਾਨ ਅਲੀ ਆਗਾ ਨੇ ਬਾਅਦ 'ਚ ਵਿਕਟ 'ਤੇ ਰੁਕ ਕੇ ਸਾਬਤ ਕੀਤਾ ਕਿ ਪਾਕਿਸਤਾਨੀ ਟੀਮ ਨੂੰ ਵਿਕਟ 'ਤੇ ਠਹਿਰ ਕੇ ਜਿਤਵਾਇਆ ਜਾ ਸਕਦਾ ਹੈਗਾ। ਜਲਦੀ ਕਰਨ 'ਚ ਸਾਨੂੰ ਕੋਈ ਫਾਇਦਾ ਨਹੀਂ ਹੈਗਾ। ਇੱਡਾ ਜ਼ਿਆਦਾ ਸਕੋਰ ਨਹੀਂ ਸੀ, 291 ਰਨ। ਅਤੇ ਜਦੋਂ ਕਿ ਉਹ ਬਾਅਦ 'ਚ ਬੈਟਿੰਗ ਕਰਦੇ ਹੋਏ ਸਾਨੂੰ ਥੋੜ੍ਹਾ ਐਡਵਾਂਟੇਜ ਸੀ, ਡਿਊ ਦਾ ਵੀ ਉਹ ਸਾਨੂੰ ਮਿਲ ਰਿਹਾ ਹੈਗਾ ਸੀ। ਅਤੇ ਇਸ ਦੇ ਬਾਵਜੂਦ ਟੀਮ ਦਾ ਹਾਰ ਜਾਣਾ, ਮੁਹੰਮਦ ਰਿਜ਼ਵਾਨ ਦਾ ਉਹ ਕੀ ਦੇਖਿਆ ਜਾਏ ਬੈਟਿੰਗ ਨਾਲ ਜਿਹੜੀ ਉਹਨਾਂ ਦੀ ਕੀਪਿੰਗ ਦੀ ਪਰਫਾਰਮੈਂਸ ਸੀ ਉਹਦੇ 'ਤੇ ਵੀ ਥੋੜ੍ਹਾ ਜਿਹਾ ਨਾ ਫਰਕ ਆਇਆ ਹੈਗਾ। ਐਂ ਲੱਗ ਰਿਹਾ ਸੀ ਕਿ ਰਿਜ਼ਵਾਨ ਮੁਕੰਮਲ ਫਿੱਟ ਨਹੀਂ ਹੈਗੇ। ਗਾਜ਼ੀ ਗੌਰੀ ਨੂੰ ਮੌਕਾ ਦਿੱਤਾ ਗਿਆ। ਗਾਜ਼ੀ ਗੌਰੀ ਨੇ ਯਕੀਨੀ ਤੌਰ 'ਤੇ ਇੱਕ ਅੱਛੀ ਇਨਿੰਗਸ ਖੇਡਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਵੀ ਐਜ ਲੱਗਣ ਦੇ ਨਾਲ ਆਊਟ ਹੋ ਗਏ ਨੇ। ਮੈਂ ਸਮਝਦਾ ਕਿ ਇਹ ਚਲੇ ਯੰਗਸਟਰ ਵਾਸਤੇ ਦੇਖ ਕੇ ਸਿੱਖਣ ਦਾ ਅੱਛਾ ਮੌਕਾ ਸੀ ਕਿ ਉਹਨਾਂ ਨੂੰ ਇੰਟਰਨੈਸ਼ਨਲ ਸਤ੍ਹਾ 'ਤੇ ਪ੍ਰੈਸ਼ਰ ਦਾ ਸਾਹਮਣਾ ਕਰਨਾ ਪਿਆ। ਯਕੀਨੀ ਤੌਰ 'ਤੇ ਵਾਪਸ ਆ ਕੇ ਆਪਣੀ ਚੀਜ਼ਾਂ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰਨਗੇ। ਲੇਕਿਨ ਜਿਹੜਾ ਇੱਕ ਸੀਨੀਅਰ ਖਿਡਾਰੀ ਦੇ ਤੌਰ 'ਤੇ ਹੈ ਸੀ ਤਵੱਕੁਆਤ, ਮੁਹੰਮਦ ਰਿਜ਼ਵਾਨ ਉਸ 'ਤੇ ਬਿਲਕੁਲ ਪੂਰਾ ਨਹੀਂ ਉਤਰ ਪਾਇਆ, ਜਿਹੜੀ ਕਿ ਬੜੀ ਮਾਯੂਸੀ ਦੀ ਗੱਲ ਹੈ। बिल्कुल जी, वर्ल्ड कप तो बाद उम्मीद की जा रही थी कि चलो बांग्लादेश के खिलाफ सानू अच्छा स्टार्ट मिलेगा। अगे थानू पता है वड्डी असाइनमेंट सारियां, लेकिन इत्थे असी यकीनी तौर पर मायूस होए ने। लेकिन फिर भी है मुंडे साडे ने, असी इन्हां नू बैक करना है। गुड लक कहते हैं पाकिस्तान हुण फ्यूचर वास्ते। देखें मुफाज जी, बड़ी एक अफसोसनाक गल हैगी है कि पाकिस्तान की टीम की एक और सीरीज जी हैगी उन्होंने ना तजर्बाकारी की नज़र हो गई हैगी।
ਅਸੀਂ ਸਿਰਫ ਅਜੇ ਤੱਕ ਲੱਗਦਾ ਕਿ ਤਜਰਬਾਤ ਦੀ ਕੋਈ ਫੈਕਟਰੀ ਲਗਾਈ ਹੋਈ ਆ। ਜਦੋਂ ਵੀ ਕੋਈ ਨਵਾਂ ਇਵੈਂਟ ਆਉਂਦਾ ਹੈਗਾ ਅਸੀਂ ਇੱਕ ਨਵੇਂ ਤੋਂ ਨਵੇਂ ਤਜਰਬੇ ਸ਼ੁਰੂ ਕਰ ਦਿੰਦੇ ਹੈਗੇ। ਕਦੇ ਦੁਨੀਆ ਦੇ ਕਿਸੇ ਵੀ ਜਗ੍ਹਾ 'ਤੇ ਇਹ ਨਹੀਂ ਹੋਇਆ ਕਿ ਤੁਸੀਂ ਇੱਕ ਸੀਰੀਜ਼ ਵਿੱਚ 6 ਮੁੰਡਿਆਂ ਨੂੰ ਡੈਬਿਊ ਕਰਵਾ ਦਿਓ। ਸਾਡੀ ਪਾਕਿਸਤਾਨੀ ਟੀਮ ਦਾ ਕਮਾਲ ਹੈ ਕਿ ਇਹਨਾਂ ਨੇ ਯਾਨੀ ਕਿ ਇਹ ਤਜਰਬਾ ਵੀ ਹਾਸਲ ਕੀਤਾ ਹੈਗਾ, ਇਜਾਜ਼ ਵੀ ਹਾਸਲ ਕੀਤਾ ਹੈਗਾ ਕਿ 6 ਮੁੰਡੇ ਇੱਕੋ ਵਾਰੀ ਨਵੀਂ ਟੀਮ 'ਚ ਪਾ ਕੇ ਤੁਸੀਂ ਗਏ ਹੋ, ਫਿਰ ਸੀਰੀਜ਼ ਹਾਰ ਕੇ ਆ ਗਏ ਹੋ। ਫਾਇਦਾ ਕੀ ਹੋਇਆ? ਮੁੰਡਿਆਂ ਦਾ ਜਿਹੜਾ ਇਤਮਾਦ ਸੀ ਉਹ ਵੀ ਮੁਤਜ਼ਦ ਹੋਇਆ, ਪਰਫਾਰਮੈਂਸ ਵੀ ਨਹੀਂ ਆਈ ਤੇ ਅਸੀਂ ਸੀਰੀਜ਼ ਵੀ ਹਾਰ ਗਏ ਹੈਗੇ ਆ। ਤੇ 2015 'ਚ ਵੀ ਸਾਡਾ ਰਹੀ ਹੋਇਆ ਸੀ, ਨੌਜ਼ਰ ਅਲੀ ਕਪਤਾਨ ਸਨ। ਬਿਲਕੁਲ ਜੀ। ਉਸ ਤੋਂ ਬਾਅਦ ਬੜੀ ਉਮੀਦ ਸੀ ਕਿ ਪਾਕਿਸਤਾਨ ਦੀ ਜਿਹੜੀ ਟੀਮ ਹੈਗੀ ਆ ਉਹ ਨਵੇਂ ਜਜ਼ਬੇ ਦੇ ਨਾਲ ਜਾਏਗੀ ਤੇ ਪਰਫਾਰਮ ਕਰੇਗੀ। ਲੇਕਿਨ ਜਦੋਂ ਸਿਲੈਕਸ਼ਨ ਅੱਛੀ ਨਹੀਂ ਹੋਏਗੀ, ਫੈਸਲੇ ਮੈਰਿਟ ਤੇ ਨਹੀਂ ਹੋਣਗੇ, ਪਸੰਦ ਨਾ ਪਸੰਦ ਤੇ ਫੈਸਲੇ ਹੋਣਗੇ ਤਾਂ ਫਿਰ ਰਿਜ਼ਲਟ ਵੀ ਇਸੇ ਤਰ੍ਹਾਂ ਆਉਣਗੇ। ਅਸੀਂ ਸਾਰੀ ਦੀ ਸਾਰੀ ਜਿਹੜੀ ਜ਼ਿੰਮੇਵਾਰੀ ਹੈਗੀ ਆ ਉਹ ਮਾਈਕ ਹੈਸਨ ਤੇ ਨਾਲ ਦਿੱਤੀ ਹੈਗੀ ਆ। ਲਓ ਜੀ ਅਸੀਂ 20 ਮੁੰਡੇ ਬਣਾ ਕੇ ਦੇਤੇ ਨੇ ਤੇ ਤੁਸੀਂ ਇਹਨਾਂ ਚੋਂ 15 ਮੁੰਡੇ ਵੀ ਬਣਾਓ ਤੇ ਪਲੇਇੰਗ 11 ਵੀ ਬਣਾਓ। ਤੇ ਮਾਈਕ ਹੈਸਨ ਦੇ ਤੁਹਾਨੂੰ ਪਤਾ ਕਿ ਜਿੰਨਾ ਉਹਨਾਂ ਦੀ ਹੈ ਪਰਫਾਰਮੈਂਸ ICC T20 ਵਰਲਡ ਕੱਪ 'ਚ ਵੀ ਦੇਖਿਆ, ਉਸ ਤੋਂ ਪਹਿਲੇ ਜਿਹੜੀ ਸੀਰੀਜ਼ ਹੋਈਆਂ ਨੇ ਉਹਨਾਂ 'ਚ ਅਸੀਂ ਦੇਖਿਆ ਕਿ ਉਹਨਾਂ 'ਚ ਜਿਹੜੀ ਫੈਸਲਾ ਸਾਜ਼ੀ ਦੀ ਕੁਵਤ ਹੈਗੀ ਆ ਬਹੁਤ ਘੱਟ ਨਜ਼ਰ ਆਉਂਦੀ ਹੈਗੀ ਆ। ਉਹ ਡੋਮੀਨੇਟ ਕਰਨਾ ਚਾਹੁੰਦੇ ਨੇ ਲੇਕਿਨ ਡੋਮੀਨੇਟ ਕਰਨ ਵਾਸਤੇ ਉਹਨਾਂ ਨੂੰ ਅੱਛੇ ਫੈਸਲੇ ਲੈਣਾ ਪੈਣਗੇ। ਤੇ ਮੈਨੂੰ ਨਹੀਂ ਲੱਗਦਾ ਕਿ ਮਾਈਕ ਹੈਸਨ ਦਾ ਜਿਹੜਾ ਸਫ਼ਰ ਹੈਗਾ ਉਹ ਪਾਕਿਸਤਾਨ ਕ੍ਰਿਕਟ ਬੋਰਡ ਦੇ ਨਾਲ ਚੱਲਦਾ ਰਹੇਗਾ। 2 ਸਾਲ ਦਾ ਕੰਟਰੈਕਟ ਹੈਗਾ, ਉਹਦੇ 'ਚ 1 ਸਾਲ ਦਾ ਉਹਨਾਂ ਤਕਰੀਬਨ ਆਲਮੋਸਟ ਉਹ ਖਤਮ ਹੋ ਗਿਆ ਹੈਗਾ। ਤੇ ਕਿਉਂਕਿ ਜਿਹੜੀ ਲਾਸਟ PSL ਹੋਈ ਸੀ ਉਦੋਂ ਇਹਨਾਂ ਦਾ ਉਸ ਤੋਂ ਬਾਅਦ ਕੰਟਰੈਕਟ ਕੀਤਾ ਗਿਆ ਸੀ ਤੇ ਹੁਣ ਜਦੋਂ ਵਾਪਸ ਆਉਣਗੇ ਤਾਂ ਫਿਰ ਜ਼ਾਹਰਾ ਉਹਨਾਂ ਦਾ ਜਿਹੜਾ ਪੂਰੀ 1 ਸਾਲ ਦੀ ਪਰਫਾਰਮੈਂਸ ਹੈਗੀ ਉਹਨੂੰ ਰਿਵਿਊ ਕੀਤਾ ਜਾਏਗਾ। ਉਹਨਾਂ ਦੀ ਮੌਜੂਦਗੀ 'ਚ ਪਾਕਿਸਤਾਨ ਟੀਮ ਨੂੰ ਕਿੰਨਾ ਫਾਇਦਾ ਹੋਇਆ, ਕਿੰਨਾ ਨੁਕਸਾਨ ਹੋਇਆ, ਉਹਦੇ ਬਾਅਦ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਖੁਦਾਫਿਜ਼ੀ ਦਿੱਤਾ ਜਾਏਗਾ। ਤੇ ਜਿਸ ਤਰ੍ਹਾਂ ਟੀਮ ਦੀ ਪਰਫਾਰਮੈਂਸ ਹੈਗੀ ਆ ਇਸ ਦੇ ਨਾਲ ਨਾਲ ਤਾਂ ਸਾਨੂੰ ਲੱਗਦਾ ਕਿ ਜਿਹੜੀ ਅਸੀਂ ਲੋ ਰੈਂਕ ਟੀਮਾਂ ਅਸੀਂ ਉਹਨਾਂ ਨੂੰ ਮਜ਼ੀਦ ਹਾਰਨਾ ਸ਼ੁਰੂ ਹੋ ਜਾਵਾਂਗੇ। ਕੋਈ ਤਸੱਵਰ ਵੀ ਨਹੀਂ ਕਰ ਸਕਦਾ ਸੀ ਕਿ ਅਸੀਂ ਬੰਗਲਾਦੇਸ਼ ਨੂੰ ਉਹਦੇ ਕੋਲ ਅਸੀਂ ਸੀਰੀਜ਼ ਹਾਰ ਜਾਵਾਂਗੇ। ਸਭ ਤੋਂ ਪਹਿਲੇ ਜਿਹੜੀ ਸਾਡੀ ਕੈਲਕੂਲੇਸ਼ਨ ਸੀ ਉੱਥੋਂ ਦੀ ਕੰਡੀਸ਼ਨ ਦੇ ਹਵਾਲੇ ਨਾਲ ਉਹ ਬਿਲਕੁਲ ਅਸੀਂ ਉਹਦੇ 'ਚ ਫਾਰਗ ਨਿਕਲੇ। ਸਾਨੂੰ ਲੱਗ ਰਿਹਾ ਸੀ ਕਿ ਅਸੀਂ ਉੱਥੇ ਜਾ ਕੇ ਜਿਹੜੇ ਸਾਡੇ ਸਪਿਨਰਸ ਹੈ ਨੇ ਉਹ ਕੁਆਲਿਟੀ ਬੋਲਿੰਗ ਕਰਨਗੇ, ਸਪਿਨ ਟਰੈਕ ਹੋਣਗੇ ਤਾਂ ਅਸੀਂ ਸਪਿਨ ਜਾਲ ਦੇ ਜ਼ਰੀਏ ਬੰਗਲਾਦੇਸ਼ ਨੂੰ ਕਾਬੂ ਕਰਨ 'ਚ ਕਾਮਯਾਬ ਹੋ ਜਾਵਾਂਗੇ। ਲੇਕਿਨ ਉਹਨਾਂ ਨੇ ਜਦੀਦ ਜਿਹੜੀ ਕ੍ਰਿਕਟ ਹੈਗੀ ਉਹਨੂੰ ਅਪਣਾ ਲਿਆ ਹੈਗਾ। ਉਹਨੂੰ ਜਿਹੜੀ ਵਿਕਟਾਂ ਬਣਾਈਆਂ ਗਈਆਂ ਨੇ ਉਹਨਾਂ ਦੇ ਪੇਸਰ ਫਰੈਂਡਲੀ ਸਨ ਅਤੇ ਉਹਨਾਂ 'ਤੇ ਸਾਡੀ ਜਿਹੜੀ ਕੁਆਲਿਟੀ ਬਾਲਰ ਸੀ ਖਾਸ ਤੌਰ 'ਤੇ ਸ਼ਹਿਨਸ਼ਾਹ ਅਫਰੀਦੀ, ਹਾਰਿਸ ਰਊਫ ਅਤੇ ਹਾਰਿਸ ਰਊਫ ਨੂੰ ਤਾਂ ਜ਼ਿਆਦਾ ਮੌਕਾ ਵੀ ਨਹੀਂ ਦਿੱਤਾ ਗਿਆ ਸੀ, ਉਹ ਐਕਸਪੋਜ਼ ਹੋ ਗਈ ਹੈਗੀ ਸੀ। ਤੇ ਇਸ ਸੀਰੀਜ਼ 'ਚ ਤੁਸੀਂ ਦੇਖੋਗੇ ਕਿ ਤਸਕੀਨ ਨੇ ਜਿਸ ਤਰ੍ਹਾਂ ਬੋਲਿੰਗ ਕੀਤੀ, ਮੁਸਤਫਿਜ਼ੁਰ ਰਹਿਮਾਨ ਨੇ, ਨਾਹੀਦ ਰਾਣਾ ਨੇ, ਉਹ ਕਿ ਬਹੁਤ ਵੱਡੇ ਨਾਮ ਨਹੀਂ ਹੈਗੇ ਨੇ ਪਾਕਿਸਤਾਨੀ ਕ੍ਰਿਕਟ ਦੇ ਮੁਕਾਬਲੇ 'ਚ, ਲੇਕਿਨ ਉਹਨਾਂ ਨੇ ਆਪਣੀ ਲਾਈਨ ਦਾ ਤਵੱਜੋ ਦਿੱਤੀ, ਆਪਣੀ ਪੇਸ ਨੂੰ ਉਹਨਾਂ ਨੇ ਵਧਾਉਣ ਦੀ ਕੋਸ਼ਿਸ਼ ਕੀਤੀ ਪਾਕਿਸਤਾਨ ਦੇ ਖਿਲਾਫ। ਲੱਗਦਾ ਸੀ ਕਿ ਉਹਨਾਂ ਨੇ ਪੂਰਾ ਹੋਮਵਰਕ ਕੀਤਾ, ਕਿਹੜੇ ਮੁੰਡੇ ਨੂੰ ਕਿਸ ਤਰ੍ਹਾਂ ਅਸੀਂ ਪਲਾਨ ਕਰਕੇ ਆਊਟ ਕਰਨਾ ਹੈਗਾ। ਸ਼ਾਰਟ ਪਿਚ ਬਾਲਰ 'ਤੇ ਉਹਨਾਂ ਨੇ ਸਾਡੇ ਜਿਹੜੇ ਯੰਗਸਟਰ ਨੇ ਜਿਨ੍ਹਾਂ 'ਚ ਸ਼ਾਮਲ ਹੁਸੈਨ ਸਨ ਉਹ ਉਹਨਾਂ ਨੂੰ ਐਕਸਪੋਜ਼ ਕੀਤਾ। ਉਸ ਤੋਂ ਬਾਅਦ ਤੀਸਰੇ ਮੈਚ ਵਿੱਚ ਡੈਬਿਊ ਜਿਨ੍ਹਾਂ ਨੂੰ ਕਰਵਾਇਆ ਗਿਆ ਸਨ ਗਾਜ਼ੀ ਗੌਰੀ, ਉਹ ਕਿ ਥੋੜ੍ਹਾ ਜਿਹਾ ਬਹੁਤ ਅੱਛਾ ਖੇਲੇ ਨੇ ਲੇਕਿਨ ਉਹਨਾਂ ਨੂੰ ਮਜ਼ੀਦ ਅੱਛਾ ਖੇਲਣ ਦੀ ਲੋੜ ਹੈਗੀ ਸੀ ਕਿ ਜਦੋਂ ਕਿਉਂਕਿ ਤੁਸੀਂ ਰਨ ਚੇਜ਼ ਕਰ ਰਹੇ ਹੋ ਤਾਂ ਫਿਰ ਤੁਹਾਨੂੰ ਆਪਣੀ ਜਿਹੜੀ ਪੋਜੀਸ਼ਨ ਹੈਗੀ ਆ ਪਰ ਓਵਰ ਦੀ ਜਿਹੜਾ ਸਟਰਾਈਕ ਰੇਟ ਹੈਗਾ ਉਹਦੇ ਮੁਤਾਬਕ ਤੁਸੀਂ ਆਪਣੇ ਆਪ ਨੂੰ ਐਡਜਸਟ ਕਰਨਾ ਹੁੰਦਾ ਹੈ। ਵੱਡੀਆਂ ਟੀਮਾਂ ਦੀ ਇਹੀ ਖੂਬੀ ਹੈ ਕਿ ਜਦੋਂ ਰਨ ਚੇਜ਼ ਵੱਲ ਜਾਂਦੇ ਨੇ ਤਾਂ ਉਹ ਆਪਣਾ ਸਟਰਾਈਕ ਰੇਟ ਦੀ ਖਾਸ ਤੌਰ 'ਤੇ ਖਿਆਲ ਰੱਖਦੇ ਨੇ। ਅਤੇ ਜਦੋਂ ਸਾਨੂੰ 3 ਵਿਕਟਾਂ ਸਾਡੀਆਂ ਅਰਲੀ ਔਨ ਗਿਰ ਗਈਆਂ ਸਨ, ਸਾਡਾ ਟੌਪ ਆਰਡਰ ਫਲਾਪ ਹੋ ਗਿਆ ਸੀ, ਸਾਹਿਬਜ਼ਾਦਾ ਫਰਹਾਨ। ਉਸ ਤੋਂ ਬਾਅਦ ਤੁਸੀਂ ਮਾਸ ਸਦਾਕਤ ਵੀ ਤੀਸਰੇ ਮੈਚ ਵਿੱਚ ਅੱਛਾ ਪਰਫਾਰਮ ਨਹੀਂ ਕਰ ਪਾਏ ਅਤੇ ਜਿਹੜੀ ਸਾਡੀ ਬੌਲਿੰਗ ਲਾਈਨ ਸੀ ਉਹ ਵੀ ਇਨਕੇ ਜ਼ਿਆਦਾ ਅੱਛਾ ਪਰਫਾਰਮ ਨਹੀਂ ਕਰ ਪਾਏ। ਸਲਮਾਨ ਅਲੀ ਆਗਾ ਦਾ ਜ਼ਰੂਰ ਮੈਂ ਜ਼ਿਕਰ ਕਰਾਂਗਾ ਇੱਥੇ। ਸਲਮਾਨ ਅਲੀ ਆਗਾ ਨੇ ਇੱਕ ਕਮਾਲ ਇਨਿੰਗਸ ਖੇਲੀ, ਉਹਨਾਂ ਨੂੰ ਯਾਨੀ ਕਿ ਸਹੀ ਫਾਰਮੈਟ ਜਿਹਦੇ 'ਚ ਉਹਨਾਂ ਦਾ ਹੋਣਾ ਚਾਹੀਦਾ ਹੈਗਾ ਸੀ ਉਹਦੇ 'ਚ ਉਹਨਾਂ ਨੂੰ ਪਰਫਾਰਮੈਂਸ ਕਰਨ ਦਾ ਮੌਕਾ ਮਿਲਿਆ ਹੈਗਾ। ਰਨ ਚੇਜ਼ ਕਰਨ ਵਿੱਚ ਉਹਨਾਂ ਨੇ ਕਾਫੀ ਜਦੋਜਹਿਦ ਕੀਤੀ ਸੀ ਅਤੇ ਅਗਰ ਸਹੀ ਪੁੱਛਣਾ ਚਾਹੋ ਤੁਸੀਂ ਤਾਂ ਸਲਮਾਨ ਅਲੀ ਆਗਾ ਦੀ ਇਨਿੰਗ ਸੀ ਜਿਹਦੀ ਵਜ੍ਹਾ ਤੋਂ ਪਾਕਿਸਤਾਨ ਨੂੰ ਇੱਕ ਹੋਪ ਸੀ ਕਿ ਪਾਕਿਸਤਾਨ ਸ਼ਾਇਦ ਰਨ ਚੇਜ਼ ਕਰਨ 'ਚ ਕਾਮਯਾਬ ਹੋ ਜਾਵੇ। ਲੇਕਿਨ ਉਹਨਾਂ ਨੂੰ ਜ਼ਿਆਦਾ ਅੱਛਾ ਹੁੰਦਾ ਕਿ ਜਦੋਂ ਉਹ ਮੈਚ ਪਾਕਿਸਤਾਨ ਨੂੰ ਜਿੱਤ ਜਾਂਦੇ। ਜਦੋਂ ਤੁਸੀਂ ਮੈਚ ਨਹੀਂ ਜਿਤਵਾਓਗੇ ਆਪਣੀ ਟੀਮ ਨੂੰ ਤਾਂ ਜਿਹੜੀ ਤੁਹਾਡੀ 100 ਰਨ ਵੀ ਹੈ ਨੇ ਉਹ ਕਿਸੇ ਖਾਤੇ ਨਹੀਂ ਜਾਂਦੇ, ਲੋਕ ਉਹਨੂੰ ਕੰਸੀਡਰ ਨਹੀਂ ਕਰਦੇ ਨੇ। ਤੁਹਾਡੀ ਮੈਚ ਵਿਨਿੰਗ ਜਿਹੜੀ ਪਰਫਾਰਮੈਂਸ ਹੈਗੀ ਆ ਆਫਟਰ ਆਲ ਉਹਦਾ ਇੰਪੈਕਟ ਪੈਂਦਾ ਹੈਗਾ ਅਤੇ ਸਾਰੇ ਲੋਕ ਉਹਨੂੰ ਯਾਦ ਰੱਖਦੇ ਹੈਗੇ ਨੇ। ਅਤੇ ਸ਼ਹਿਨਸ਼ਾਹ ਅਫਰੀਦੀ ਨੇ ਗੋ ਕੇ 37 ਰਨ ਬਣਾਏ ਨੇ ਲੇਕਿਨ
ਜਿੱਥੇ ਇੰਪੈਕਟਫੁਲ ਉਹਨਾਂ ਨੂੰ ਹੋਣਾ ਚਾਹੀਦਾ ਸੀ ਆਖਰੀ ਓਵਰ 'ਚ ਬਿਲਕੁਲ ਉਹ ਰਿਸ਼ਾਦ ਸਾਡੇ ਸਾਹਮਣੇ ਐਕਸਪੋਜ਼ ਹੋ ਗਏ ਸਨ, ਉਹਨਾਂ ਕੋਲ ਹਿੱਟ ਹੀ ਨਹੀਂ ਲੱਗ ਰਹੀ ਹੈਗੀ ਸੀ। ਇਹ ਸਾਰੀ ਟੀਮ ਦੀਆਂ ਖਾਮੀਆਂ ਨੇ। ਅਸੀਂ ਯੰਗਸਟਰ 'ਤੇ ਭਰੋਸਾ ਕੀਤਾ, ਉਹਨਾਂ ਨੇ ਕਦੇ ਅੱਛੀ ਵੀ ਨਹੀਂ ਤੇ ਬੁਰੀ ਵੀ ਪਰਫਾਰਮੈਂਸ ਨਹੀਂ ਦਿੱਤੀ। ਮਿਕਸ ਜਿੰਨੀ ਉਹਨਾਂ ਦੀ ਕੁਆਲਿਟੀ ਸੀ ਉਹਨਾਂ 'ਚ ਉਹਨਾਂ ਦੇ ਮੁਤਾਬਕ ਉਹਨਾਂ ਨੇ ਪਰਫਾਰਮ ਕੀਤਾ ਹੈਗਾ, ਕਿਉਂਕਿ ਅਸੀਂ ਜਿਹੜਾ ਪ੍ਰੋਸੈਸ ਹੈਗਾ ਸੀ ਕੰਪਲੀਟ ਉਹਨੂੰ ਫੋਲੋ ਨਹੀਂ ਕੀਤਾ। ਇੱਕ ਅੱਧਾ ਜਿਹੜਾ ਲੇਅਰ ਵਿੱਚ ਹੈ ਸੀ ਉਹਨੂੰ ਪਿੱਛੇ ਇਗਨੋਰ ਕਰਦੇ ਹੋ ਅਸੀਂ ਉਹਨਾਂ ਨੂੰ ਮੌਕਾ ਦਿੱਤਾ ਹੈਗਾ ਸੀ ਅਤੇ ਉਹਨਾਂ ਨੇ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਉਹਨਾਂ ਨੂੰ ਅਜੇ ਸਿੱਖਣਾ ਚਾਹੀਦਾ ਹੈਗਾ, ਉਹਨਾਂ ਨੂੰ ਅਜੇ ਇੰਨੀ ਜਲਦੀ ਟੀਮ 'ਚ ਲਿਆਉਣਾ ਮੇਰੇ ਖਿਆਲ 'ਚ ਉਹਨਾਂ ਲਈ ਵੀ ਨੁਕਸਾਨ ਦਾ ਹੋਏਗਾ ਅਤੇ ਪਾਕਿਸਤਾਨ ਟੀਮ ਵਾਸਤੇ ਵੀ ਨੁਕਸਾਨ ਦਾ ਹੋਏਗਾ। ਪਾਕਿਸਤਾਨ ਦੀ ਖਰਾਬ ਕਾਰਕਰਦਗੀ ਬਾਰੇ ਅਸੀਂ ਗੱਲ ਕਰਦੇ ਪਏ ਸਾਂ ਕਿ ਹਰ ਸ਼ੋਬੇ 'ਚ ਅਸੀਂ ਮਾਯੂਸ ਕੋਨੀ ਪਰਫਾਰਮੈਂਸ ਦਿੱਤੀ ਹੈ ਅਤੇ ਚੇਜ਼ ਵੀ ਸਾਡਾ ਕਰੀਬ ਪਹੁੰਚ ਗਿਆ ਸੀ, ਲੇਕਿਨ ਅਸੀਂ ਫਿਰ ਟਾਰਗੇਟ ਪੂਰਾ ਨਹੀਂ ਕਰ ਸਕੇ ਤੇ ਪਾਕਿਸਤਾਨ ਨੂੰ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ। ਸ਼ਾਹੀਨ ਸ਼ਾਹ ਅਫਰੀਦੀ ਨੇ ਕੋਈ 2-3 ਛੱਕੇ ਲਾ ਕੇ ਕੋਈ ਉਮੀਦ ਜਗਾਈ ਸੀ, ਲੇਕਿਨ ਬਹਿਰਹਾਲ ਰਿਜ਼ਲਟ ਬੰਗਲਾਦੇਸ਼ ਦੇ ਹੱਕ ਵਿੱਚ ਰਿਹਾ। ਤਸਕੀਨ ਅਹਿਮਦ ਦੀ ਤਾਰੀਫ ਬਣਦੀ ਹੈ, 4 ਵਿਕਟਾਂ ਉਹਨਾਂ ਨੇ ਹਾਸਲ ਕੀਤੀਆਂ। ਇਹਦੇ 'ਤੇ ਗੱਲ ਕਰਾਂਗੇ, ਸਾਡੇ ਨਾਲ ਮੌਜੂਦ ਨੇ ਜ਼ੁਲਫਿਕਾਰ ਬੇਗ ਸਾਹਿਬ। ਜ਼ੁਲਫਿਕਾਰ ਬੇਗ ਸਾਹਿਬ, ਬਹੁਤ ਵਧੀਆ ਜੀ ਆਇਆਂ। ਸ਼ੋਅ ਦੇ ਸਟਾਰਟ ਵੀ ਤੁਸੀਂ ਕਿਹਾ ਸੀ ਕਿ ਬੰਗਲਾਦੇਸ਼ ਦੇ ਖਿਲਾਫ ਕੋਈ ਅਸੀਂ ਚੰਗੀ ਪਰਫਾਰਮੈਂਸ ਦੇਵਾਂਗੇ, ਲੇਕਿਨ ਬਹਿਰਹਾਲ ਬੰਗਲਾਦੇਸ਼ ਇਹ ਸੀਰੀਜ਼ ਜਿੱਤ ਗਿਆ ਤਾਂ ਸਾਨੂੰ ਹੁਣ ਲੰਬੇ ਅਰਸੇ ਤੱਕ ਹੈ ਯਾਦ ਰੱਖਣਾ ਪਵੇਗਾ। ਕੀ ਕਹੋਗੇ? ਪਾਕਿਸਤਾਨ ਕ੍ਰਿਕਟ ਟੀਮ ਜਿਹੜੀ ਹੈ ਅੱਜ ਕੱਲ੍ਹ ਕਾਫੀ ਕ੍ਰਾਈਸਿਸ ਵਿੱਚ ਹੈ। ਵਰਲਡ ਕੱਪ ਤੋਂ ਬਾਅਦ ਪਾਕਿਸਤਾਨ ਦੀ ਟੀਮ ਸੰਭਲ ਨਹੀਂ ਰਹੀ। ਇਸ ਦੀ ਬੁਨਿਆਦੀ ਵਜ੍ਹਾ ਤੇ ਪਾਕਿਸਤਾਨ ਕ੍ਰਿਕਟ ਟੀਮ ਦੇ ਅੰਦਰ ਜਿਹੜੀ ਮੈਨੇਜਮੈਂਟ ਹੈ, ਜਿਹੜੀ ਗਰੁੱਪਿੰਗ ਹੈ, ਉਹ ਨਜ਼ਰ ਆ ਰਹੀ ਹੈ। ਤੇ ਸ਼ਾਹਿਦ ਅਫਰੀਦੀ ਦਾ ਦਮਾਦ ਹੈ ਕਪਤਾਨ ਪਾਕਿਸਤਾਨ ਟੀਮ ਦਾ, ਉਹ ਕਹਿੰਦਾ ਤਾਂ ਬਹੁਤ ਹੈ ਕਿ ਇਸ ਇੰਝ ਹੋਣਾ ਚਾਹੀਦਾ, ਸਰਜਰੀ ਹੋਣੀ ਚਾਹੀਦੀ, ਆਪਰੇਸ਼ਨ ਹੋਣਾ ਚਾਹੀਦਾ। ਤੇ ਉਹ ਇਹ ਕਦੇ ਨਹੀਂ ਕਹੇਗਾ ਕਿ ਸ਼ਾਹੀਨ ਸ਼ਾਹ ਅਫਰੀਦੀ ਨੂੰ ਕਪਤਾਨੀ ਤੋਂ ਹਟਾਓ ਤੇ ਇਸ ਦੀ ਪਰਫਾਰਮੈਂਸ ਦੇ ਬਾਰੇ ਨਹੀਂ ਗੱਲ ਕਰੇਗਾ ਕਦੇ ਵੀ, ਕਿਉਂਕਿ ਜ਼ਾਹਿਰ ਹੈ ਉਹ ਦਮਾਦ ਹੈ ਉਹਦਾ, ਉਸਨੂੰ ਸਪੋਰਟ ਕਰਦਾ ਹੈ। ਤਾਂ ਪਾਕਿਸਤਾਨ ਦੇ ਅੰਦਰ ਜਿੰਨੇ ਵੀ ਲੋਕ ਨੇ ਜਿਹੜੇ ਕ੍ਰਿਕਟ ਨਾਲ ਪਿਆਰ ਕਰਦੇ ਨੇ, ਲਵ ਕਰਦੇ ਨੇ, ਉਹਨਾਂ ਨੂੰ ਚਾਹੀਦਾ ਕਿ ਇਨਸਾਫੀ ਦਾ ਅਮਲ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ। ਜਿਸ ਬੁਨਿਆਦ 'ਤੇ ਟੀਮ ਸਿਲੈਕਟ ਹੋਏਗੀ ਉਹ ਇਹ ਕੰਮ ਨਹੀਂ ਕਰ ਰਹੇ, ਔਰ ਜਿਸ ਬੁਨਿਆਦ 'ਤੇ ਇਹਨਾਂ ਦੀ ਪਛਾਣ ਹੈ ਉਹ ਵੀ ਇਹ ਕੰਮ ਨਹੀਂ ਕਰ ਰਹੇ। ਤੇ ਪਾਕਿਸਤਾਨ ਕ੍ਰਿਕਟ ਬੋਰਡ ਦੀ ਮੈਨੇਜਮੈਂਟ ਨੂੰ ਇਸ ਦੇ ਬਾਰੇ ਸੋਚਣਾ ਚਾਹੀਦਾ। ਮੈਂ ਜਿਹੜਾ ਸਿਲੈਕਸ਼ਨ ਨੇ ਆਕਿਬ ਜਾਵੇਦ, ਉਹਨਾਂ ਨੇ ਕੱਲ੍ਹ ਕੁਝ ਗੱਲਾਂ ਕੀਤੀਆਂ ਨੇ ਕਿ ਪਾਕਿਸਤਾਨੀ ਟੀਮ 10 ਤੋਂ 15 ਸਾਲ ਤੋਂ ਸਟਰਗਲਿੰਗ ਫੇਸ ਤੋਂ ਗੁਜ਼ਰ ਰਹੀ ਹੈ। ਤੇ ਮੇਰਾ ਉਹਨਾਂ ਨੂੰ ਸਵਾਲ ਹੈ, ਸਿਲੈਕਸ਼ਨ ਕਮੇਟੀ ਨੂੰ ਵੀ ਤੇ ਉਹਨਾਂ ਖਿਲਾੜੀਆਂ ਨੂੰ ਵੀ, ਕਿ ਜਿਹੜਾ ਬੰਦਾ ਟੀਮ ਵਿੱਚ ਸਿਲੈਕਟ ਹੁੰਦਾ ਹੈ ਕਿਸੇ ਬੁਨਿਆਦ 'ਤੇ ਸਿਲੈਕਟ ਹੁੰਦਾ ਹੈ, ਉਸ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਕੀ ਪਰਫਾਰਮ ਕਰਦਾ ਹੈ। ਇੱਕ ਐਂਕਰ ਨੇ ਬੇਟੇ ਨੇ ਤੁਸੀਂ ਸਿਲੈਕਟ ਕਰ ਲਿੱਤਾ ਹੈ, ਜਿਹੜੇ ਡਿਜ਼ਰਵਿੰਗ ਪਲੇਅਰ ਸਨ ਉਹਨਾਂ ਨੂੰ ਤੁਸੀਂ ਸ਼ਾਮਿਲ ਨਹੀਂ ਕੀਤਾ। ਤੇ ਇਹ ਉਹ ਚੀਜ਼ਾਂ ਨੇ ਇਤਸਾਬ ਕਰਨਾ ਚਾਹੀਦਾ, ਆਵਾਮ ਨੂੰ ਇਤਸਾਬ ਕਰਨਾ ਚਾਹੀਦਾ। ਆਵਾਮ ਦੀ ਅਦਾਲਤ ਜਿਹੜੀ ਹੈ ਸਭ ਤੋਂ ਵੱਡੀ ਅਦਾਲਤ ਹੈ, ਜਿਨ੍ਹਾਂ ਨੇ ਦਿਲਾਂ ਦੀ ਆਜ਼ਾਰੀ ਹੁੰਦੀ ਹੈ, ਜਿਨ੍ਹਾਂ ਦੀ ਵਜ੍ਹਾ ਨਾਲ ਇਹ ਲੋਕ ਪਛਾਣੇ ਜਾਂਦੇ ਨੇ। ਤੇ ਲੋਕਾਂ ਨੂੰ ਇਹਨਾਂ ਨੂੰ ਪੁੱਛਣਾ ਚਾਹੀਦਾ ਕਿ ਤੁਸੀਂ ਕਿਉਂ ਨਹੀਂ ਅੱਛਾ ਖੇਡਦੇ ਹੋ, ਕੀ ਵਜ੍ਹਾ ਹੈ। ਤੇ ਇੰਟਰਨਲੀ ਵੀ ਸਿਆਸਤ ਕਰਦੇ ਨੇ ਖਿਲਾੜੀਆਂ ਦੇ ਖਿਲਾਫ, ਇੰਟਰਨਲੀ ਇਹ ਸਿਆਸਤ ਹੁੰਦੀ ਹੈ। ਤੇ ਜਿਹੜਾ ਸਿਫਾਰਿਸ਼ ਵਾਲਾ ਕਲਚਰ ਹੈ ਉਸਨੂੰ ਖਤਮ ਕੀਤਾ ਜਾਵੇ, ਤੇ ਜਿਹੜਾ ਬੰਦਾ ਪਰਫਾਰਮ ਨਾ ਕਰੇ ਉਸ 'ਤੇ ਭਾਰੀ ਜੁਰਮਾਨਾ ਵੀ ਕੀਤਾ ਜਾਵੇ, ਔਰ ਉਸ 'ਤੇ ਪਾਬੰਦੀ ਵੀ ਲਾਈ ਜਾਵੇ। ਜਿਹੜੀਆਂ ਇੰਟਰਨੈਸ਼ਨਲ ਲੀਗਾਂ ਖੇਡਣ ਜਾਂਦੇ ਨੇ, ਜਿਹੜੇ ਇਸ਼ਤਿਹਾਰੀ ਕੰਪਨੀਆਂ 'ਚ ਕੰਮ ਕਰਦੇ ਨੇ, ਤੇ ਪ੍ਰਾਪਰਟੀ ਵੀ ਕਾਫੀ ਸਾਰੀ ਬਣਾਉਂਦੇ ਨੇ ਇਸੀ ਬੁਨਿਆਦ 'ਤੇ। ਜਿਸ ਪ੍ਰਾਪਰਟੀ 'ਤੇ ਇਹਨਾਂ ਦੀ ਫੋਟੋ ਲੱਗ ਜਾਵੇ ਉਹ ਸਮਝਦੇ ਨੇ ਕਿ उसकी सेल वैल्यू बढ़ जाएगी। ऐसा नहीं है बिल्कुल। अगर तुम परफॉर्म करोगे तो ਤੁਹਾਡੀ ਵੀ ਵੈਲਿਊ ਵਧੇਗੀ, ਮੁਲਕ ਦੀ ਵੀ ਵੈਲਿਊ ਵਧੇਗੀ ਤੇ ਉਸ ਕੰਪਨੀ ਦੀ ਵੀ ਵੈਲਿਊ ਵਧੇਗੀ। ਇਹ ਕ੍ਰਿਕਟ ਬੋਰਡ ਦੀ ਜਿਹੜੀ ਮੈਨੇਜਮੈਂਟ ਹੈ ਉਸ ਨੂੰ ਸਖਤ ਫੈਸਲੇ ਕਰਨੇ ਹੋਣਗੇ ਔਰ ਪ੍ਰੋਫੈਸ਼ਨਲ ਨੂੰ ਅੱਗੇ ਲੈ ਕੇ ਆਉਣਾ ਹੋਏਗਾ, ਜਿਸ ਬੁਨਿਆਦ 'ਤੇ ਲੜਕੇ ਸਿਲੈਕਟ ਹੋਏ ਨੇ। ਹਾਂ, ਹੁਣ ਟੀਮ ਦੀ ਅਗਰ ਪਰਫਾਰਮੈਂਸ ਦਾ ਜਿਹਦਾ ਜ਼ਿਕਰ ਹੈ ਤੇ ਬੰਗਲਾਦੇਸ਼ ਨੂੰ ਹੋਮ ਗਰਾਊਂਡ ਨਾਲ ਬਹੁਤ ਐਡਵਾਂਟੇਜ ਹੋਇਆ, ਉਸ ਦਾ ਉਹਨਾਂ ਨੇ ਭਰਪੂਰ ਫਾਇਦਾ ਵੀ ਚੁੱਕਿਆ। ਸੀਰੀਜ਼ ਤੋਂ ਪਹਿਲਾਂ ਹੀ ਅਸੀਂ ਪ੍ਰੋਡਕਟ ਕੀਤਾ ਸੀ ਕਿ ਪਾਕਿਸਤਾਨੀ ਟੀਮ ਕਿਉਂਕਿ ਲੜਖੜਾ ਗਈ ਹੈ ਵਰਲਡ ਕੱਪ ਤੋਂ ਬਾਅਦ, ਇਹ ਉਸ ਸਟੈਂਡਰਡ ਨਾਲ ਨਹੀਂ ਖੇਡ ਸਕੇਗੀ। ਔਰ ਮੈਂ ਐਪਰੀਸ਼ੀਏਟ ਕਰਾਂਗਾ ਬੰਗਲਾਦੇਸ਼ ਨੂੰ, ਬੰਗਲਾਦੇਸ਼ ਟੀਮ ਨੇ ਜਿਸ ਅੰਦਾਜ਼ ਨਾਲ ਪਾਕਿਸਤਾਨ ਨਾਲ ਕਾਬੂ ਕੀਤਾ ਹੈ, ਇਹ ਇੱਕ ਮੁਬਾਰਕਬਾਦ ਨਹੀਂ ਮੁਸਤਹਿਕ ਹੈ। ਔਰ ਮਜ਼ੀਦ ਪਾਕਿਸਤਾਨ ਨੂੰ ਮਿਹਨਤ ਕਰਨੀ ਚਾਹੀਦੀ ਹੈ ਇਸ ਸੀਰੀਜ਼ ਦੇ। ਬਿਲਕੁਲ ਜੀ, ਅੱਗੇ ਵੱਡੀਆਂ ਸੀਰੀਜ਼ ਆ ਰਹੀਆਂ ਨੇ ਪਾਕਿਸਤਾਨ ਦੇ ਅੰਦਰ, ਇੰਟਰਨੈਸ਼ਨਲ ਕ੍ਰਿਕਟ ਵਾਪਸ ਬਹਾਲ ਹੋ ਰਹੀ ਹੈ, PSL ਨਾਲ ਅੱਗੇ ਇੰਤਕਾਦ ਹੋਣੇ ਲੱਗਾ ਤੇ ਉਸਦੇ ਵਿੱਚ ਵੀ ਜਿਹੜੇ ਪਲੇਅਰ ਨਵੇਂ ਮਿਲਣਗੇ ਉਹ ਮੁਸਤਕਬਲ ਪਾਕਿਸਤਾਨ ਟੀਮ ਵਿੱਚ ਜਗ੍ਹਾ ਬਣਾਉਣਗੇ ਜੀ। ਤੇ ਪਾਕਿਸਤਾਨ ਜਿਹੜਾ ਕ੍ਰਿਕਟ ਹੈ ਉਹ ਕਾਫੀ ਮਕਬੂਲ ਖੇਡ ਹੈ, ਔਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਆਪਣੇ ਪ੍ਰੋਗਰਾਮ ਨੇ ਤਵੱਸਤ ਨਾਲ ਅਸੀਂ ਇੰਨੀ ਕੋਤਾਹੀਆਂ ਤੇ ਗਲਤੀਆਂ ਤੇ ਤਵੱਜੋ ਦਿਲਾਉਂਦੇ ਰਹਿੰਦੇ ਹਾਂ ਆਵਾਮ ਨੇ ਵੀ ਤੇ ਕ੍ਰਿਕਟ ਬੋਰਡ ਦੀ ਮੈਨੇਜਮੈਂਟ ਨੇ ਵੀ। ਤੇ ਇਹ ਜਿਹੜੀ ਹੈ ਇੱਕ ਜ਼ਿੰਦਗੀ ਦੇ ਅੰਦਰ ਇੱਕ ਮਕਸਦ ਹੈ ਇਹਨਾਂ ਦਾ ਖੇਡਣਾ ਕ੍ਰਿਕਟ, ਔਰ ਇਹਨਾਂ ਦਾ ਬੁਨਿਆਦੀ ਕੰਮ ਹੀ ਇਹ ਸੀ ਕਿ ਇਹਨਾਂ ਨੂੰ ਟੀਮ ਦੇ ਅੰਦਰ ਸ਼ਾਮਿਲ ਕੀਤਾ ਜਾਵੇ। ਤੇ ਜਿਸ ਤਰ੍ਹਾਂ ਸ਼ਾਇਦ ਅਫਰੀਦੀ ਨੇ ਵੀ ਕਿਹਾ, ਬਾਕੀ ਸੀਨੀਅਰ ਕ੍ਰਿਕਟਰਸ ਵੀ ਕਹਿ ਰਹੇ ਨੇ, ਟਰਮ ਤੌਰ 'ਤੇ ਇੱਕ ਪਲੈਨਿੰਗ ਤਿਆਰ ਕਰਨੀ ਚਾਹੀਦੀ ਹੈ। ਔਰ PSL ਜਦੋਂ ਪਾਕਿਸਤਾਨ ਵਿੱਚ ਹੋਏਗੀ, ਇਸ ਦੇ ਅੰਦਰ ਅਗਰ ਜਿਹੜੇ ਐਮਰਜਿੰਗ ਪਲੇਅਰ ਇਹਨਾਂ ਨੂੰ ਮਿਲਣ ਉਹਨਾਂ ਨੂੰ ਨੈਸ਼ਨਲ ਸਕੁਆਡ ਦਾ ਹਿੱਸਾ ਬਣਾਇਆ ਜਾਵੇ ਤਾਂ ਕਿ ਇਹੀ ਪਲੇਅਰ ਮੁਸਤਕਬਲ ਵਿੱਚ ਪਾਕਿਸਤਾਨ ਦੇ ਅੰਦਰ ਪਰਫਾਰਮ ਕਰ ਸਕਣ। ਜਿਹੜੇ ਸੀਨੀਅਰ ਪਲੇਅਰ ਹਨ ਉਹਨਾਂ 'ਤੇ ਵੀ ਜ਼ਿੰਮੇਦਾਰੀ ਆਇਦ ਹੋਣੀ ਹੈ ਜਿਹੜੇ ਮੌਜੂਦਾ ਪਾਕਿਸਤਾਨ ਟੀਮ ਵਿੱਚ ਖੇਡ ਰਹੇ ਨੇ। ਅਤੇ ਮੈਂ ਸਮਝਦਾ ਜਿਹੜੇ ਤਜਜ਼ੀਆਕਾਰ ਨੇ ਜਿਹੜੇ ਪਾਕਿਸਤਾਨ ਟੀਮ ਨੂੰ ਗਲਤ ਮਸ਼ਵਰੇ ਦੇਣੇ ਮੈਨੇਜਮੈਂਟ ਨੂੰ, ਉਹਨਾਂ 'ਤੇ ਵੀ ਪਾਬੰਦੀ ਲਾਈ ਜਾਵੇ। ਇੱਕ ਲੌਂਗ ਟਰਮ
ਐਸਾ ਇੱਕ ਮਨਸੂਬਾ ਤਿਆਰ ਕੀਤਾ ਜਾਵੇ ਜਿਸ ਦੇ ਤਹਿਤ ਜਿਹੜੇ ਮਸ਼ਵਰੇ ਦੇਣ ਵਾਲੇ ਮਸ਼ਵਰਾ ਸੈਂਟਰ ਹਨ ਇਹ ਬੰਦ ਹੋਣੇ ਚਾਹੀਦੇ ਨੇ, ਕਿਉਂਕਿ ਇਹ ਉਹ ਮਸ਼ਵਰੇ ਦੇ ਕੇ ਟੀਮਾਂ 'ਚ ਮੁੰਡਿਆਂ ਨੂੰ ਖਿਡਾਉਂਦੇ ਨੇ, ਫਿਰ ਜਦੋਂ ਪਰਫਾਰਮ ਨਹੀਂ ਕਰਦੇ ਫਿਰ ਉਹਨਾਂ ਦੇ ਖਿਲਾਫ ਇਹ ਲੌਬੀ ਕਰਨਾ ਸ਼ੁਰੂ ਕਰ ਦਿੰਦੇ ਨੇ ਵਿਦਨ ਦੀ ਟੀਮ। ਤੇ ਪਾਕਿਸਤਾਨ ਦੇ ਅੰਦਰ ਕ੍ਰਿਕਟ ਦਾ ਜਿਹੜਾ ਮੁਸਤਕਬਲ ਹੈ ਬੜਾ ਰੋਸ਼ਨ ਹੈ। ਇਸ ਹਵਾਲੇ ਨਾਲ ਪਾਕਿਸਤਾਨ ਕਾਫੀ ਐਫਰਟਸ ਵੀ ਕਰ ਰਿਹਾ ਹੈ ਔਰ ਖੁਸ਼ਾਇਨ ਗੱਲ ਇਹ ਵੀ ਕਿ ਪਾਕਿਸਤਾਨ ਨੇ ਜਿਹੜਾ ਕ੍ਰਿਕਟ ਦੇ ਅੰਦਰ ਬਹਾਲ ਹੋਈ ਜਿਹੜੀ PSL ਆ ਰਹੀ ਹੈ ਇਹ ਇੱਕ ਅੱਛਾ ਸਬਜੈਕਟ ਸਾਬਤ ਹੋਏਗਾ ਔਰ ਜਿਹੜੇ ਅਮਰਜਿੰਗ ਪਲੇਅਰ ਵੀ ਇਸ 'ਚੋਂ ਕਾਫੀ ਸਾਰੇ ਮਿਲਣਗੇ। ਜਿਹੜਾ ਡੋਮੈਸਟਿਕ ਕ੍ਰਿਕਟ ਦਾ ਜਿਹੜਾ ਇਨਫਰਾਸਟਰਕਚਰ ਹੈ ਉਸ ਨੂੰ ਬਿਹਤਰ ਕਰਨ ਦੀ ਜ਼ਰੂਰਤ ਹੈ। ਜਿਹੜੇ ਪਾਕਿਸਤਾਨ ਦੇ ਅੰਦਰ ਗਰਾਊਂਡ ਨੇ ਉਹਨਾਂ ਨੂੰ ਅਪਗ੍ਰੇਡ ਕੀਤਾ ਜਾਵੇ ਔਰ ਇੱਕ ਲੌਂਗ ਟਰਮ ਤੇ ਇੱਕ ਪਲੈਨਿੰਗ ਅਸੀਂ ਆਪਣੇ ਪ੍ਰੋਗਰਾਮ ਦੇ ਜ਼ਰੀਏ ਕਹਿੰਦੇ ਰਹਿੰਦੇ ਉਸ 'ਤੇ ਅਮਲ ਦਰਾਮਦ ਨੂੰ ਯਕੀਨੀ ਬਣਾਇਆ ਜਾਏ। ਜੀ ਬਿਲਕੁਲ ਜੀ, ਮਾਯੂਸਕੁਨ ਪਰਫਾਰਮੈਂਸ ਰਹੀ ਹੈ, ਕੀ ਕਹਿ ਸਕਦੇ ਹਾਂ ਅਸੀਂ ਤਾਂ ਟੀਮ ਨੂੰ ਗੁੱਡ ਲੱਕ ਕਵਾਂਗੇ। ਲੇਕਿਨ ਮੈਂ ਕੱਲ੍ਹ ਆਕਿਬ ਜਾਵੇਦ ਸਾਹਿਬ ਨੂੰ ਸੁਣਦਾ ਪਿਆ ਸੀ, ਉਹਨਾਂ ਨੇ ਇਹ ਗੱਲ ਕੀਤੀ ਕਿ ਜੀ ਬਾਬਰ, ਫਖਰ ਤੇ 1-2 ਖਿਡਾਰੀ ਹੋਰ ਇੰਜਰਡ ਨੇ, ਇਹਨਾਂ ਦੀ ਅਸੀਂ ਇਨਵੈਸਟੀਗੇਸ਼ਨ ਕਰਾਵਾਂਗੇ। ਲੇਕਿਨ ਮੈਨੂੰ ਸਮਝ ਨਹੀਂ ਲੱਗਦੀ, ਅਜੇ ਇੱਕ ਸਾਡਾ ਖਿਡਾਰੀ ਹੈ ਨਸੀਮ ਸ਼ਾਹ, ਅੱਜ ਤੱਕ ਸਾਨੂੰ ਨਹੀਂ ਦੱਸਿਆ ਕਿ ਉਹ ਇੰਜਰਡ ਹੈ ਜਾਂ ਉਹਦੀ ਪਰਫਾਰਮੈਂਸ 'ਚ ਮਸਲਾ ਹੈ। ਇਹਦੇ ਇਲਾਵਾ ਜੇ ਤੁਸੀਂ ਸਭ ਸਮਝਦੇ ਹੋ ਕਿ ਬਾਬਰ ਜਾਂ ਫਖਰ ਇੰਜਰਡ ਸੀਗੇ, ਉਹਨਾਂ ਨੂੰ ਫਿਰ ਤੁਸੀਂ ਵਰਲਡ ਕੱਪ ਵਿੱਚ ਕਿਉਂ ਖਿਲਾਇਆ? ਤੁਹਾਡੇ ਕੋਲ ਇਵੇਂ ਦੇ ਲੈਬਸ ਹੈਗੀਆਂ ਅਵੇਲੇਬਲ, ਤੁਸੀਂ ਖਿਡਾਰੀਆਂ ਦਾ ਟੈਸਟ ਲੈਂਦੇ ਹੋ ਕਿ ਕਿਹੜਾ ਖਿਡਾਰੀ ਫਿੱਟ ਹੈ ਜਾਂ ਅਨਫਿਟ ਹੈ। ਬਹਿਰਾ ਤੁਸੀਂ ਇਹ ਟੀਮ ਨਾਲ ਬਲਕਿ ਕੌਮ ਨਾਲ ਜ਼ਿਆਦਤੀ ਕੀਤੀ ਜਦੋਂ ਅਸੀਂ ਉਮੀਦਾਂ ਬਣੀਆਂ ਸੀਗੀਆਂ। ਤੇ ਬਾਬਰ ਆਜ਼ਮ ਨੂੰ ਹੁਣ ਇਹ ਸਮਝ ਸਾਨੂੰ ਲੱਗਦੀ ਪਈ ਹੈ ਕਿ ਉਹਦੇ ਵਾਸਤੇ ਦਰਵਾਜ਼ੇ ਬੰਦ ਕੀਤੇ ਜਾ ਰਹੇ ਨੇ। ਜਿਵੇਂ T20 ਵੀ ਤੁਸੀਂ ਉਹਨਾਂ ਨਾਲ ਜ਼ਿਆਦਤੀਆਂ ਕੀਤੀਆਂ, ਤੇ ਹੁਣ ਵਨਡੇ ਵਿੱਚ ਵੀ ਨਜ਼ਰ ਆ ਰਿਹਾ ਕਿ ਉਹ ਜਿਹੜੀ ਉਹਨਾਂ ਦੀ ਜਗ੍ਹਾ ਬਣਦੀ ਹੈ ਖੇਡਣ ਲਈ ਉਹ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਉਹਨਾਂ ਨੇ ਬੜੇ ਰਨਸ ਕੀਤੇ ਪਾਕਿਸਤਾਨ ਵਾਸਤੇ। ਤੇ ਅਸੀਂ ਸਿਰਫ ਇਹ ਇਤਰਾਫ ਨਹੀਂ ਕਰਦੇ, ਪੂਰੀ ਦੁਨੀਆ ਵਿੱਚ ਇਤਰਾਫ ਹੁੰਦਾ ਹੈ। ਤੇ ਤੁਸੀਂ ਇਹਨਾਂ ਉਹਨੂੰ ਦੀਵਾਰ ਨਾ ਲਾਓ ਕਿ ਉਹਦੀ ਪਰਫਾਰਮੈਂਸ ਹੀ ਮੁਤਾਸਿਰ ਹੋ ਜਾਏ। ਇਹ ਸਾਰੇ ਮੌਜ਼ੂਆਤ ਸਨ ਜਿਨ੍ਹਾਂ ਉੱਤੇ ਅਸੀਂ ਚਾਨਣ ਪਾਇਆ। ਮੈਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼ ਨਾਸਿਰ।